शिव सेना आगू हरीश सिंगला नूं गोली मारन की कोशिश हुई है जी। देखो ये दोष लगे ने कि गनमैन ने जी AK-47 ताण दित्ती सीगी, फिर उस तो बाद खबरां लगदियां ने ते हुण ਇਹ ਗੱਲ ਜਿਹੜੀ ਹੈ ਸਾਹਮਣੇ ਆਈ ਕਿ ਹਰੀਸ਼ ਸਿੰਗਲਾ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਹੋਈ ਹੈ। ਸਿੰਗਲਾ ਤੁਹਾਨੂੰ ਪਤਾ ਨਾ ਪਟਿਆਲਾ ਸਾਰਾ ਘਟਨਾਕ੍ਰਮ ਜੋ ਹੋਇਆ ਸੀਗਾ ਉਦੋਂ ਬਹੁਤ ਸੁਰਖੀਆਂ ਦੇ ਵਿੱਚ ਆਇਆ ਸੀਗਾ। ਤਾਂ ਖੈਰ ਇਹ ਸੂਚਨਾ ਜਿਹੜੀ ਹੈ ਹੁਣ ਦਿੱਤੀ ਗਈ ਪੁਲਿਸ ਨੂੰ ਤੇ ਉਸ ਤੋਂ ਬਾਅਦ 307 ਦਾ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ। ਪਰ ਮੇਰਾ ਮੰਨਣਾ ਇਹ ਹੈ ਕਿਉਂਕਿ ਦੇਖੋ ਗੱਲ ਕੀ ਹੈ ਕਿ ਕਈ ਵਾਰ CCTV 'ਚ ਜੋ ਨਜ਼ਰ ਆਉਂਦਾ ਉਹ ਦੁਨੀਆ ਦਾ ਅੰਤਲਾ ਸੱਚ ਨਹੀਂ ਹੁੰਦਾ। ਹੋ ਸਕਦਾ ਉਸ ਤੋਂ ਪਹਿਲਾਂ ਵੀ ਕੁਝ ਹੋਇਆ ਹੋਵੇ, ਪਰ ਗਨਮੈਨ ਵੰਨਿਓ ਗਨ ਤਾਨਣੀ ਉਹ ਕੋਈ ਠੀਕ ਨਹੀਂ ਹੈ। ਪਰ ਹੋ ਸਕਦਾ ਕਿ ਉਸ ਤੋਂ ਪਹਿਲਾਂ ਉਕਸਾਇਆ ਗਿਆ ਹੋਵੇ, ਕਿਉਂਕਿ ਆ ਤੁਸੀਂ ਦੇਖਿਆ ਹੋਣਾ ਸੂਰੀ ਦੇ ਬ੍ਰਦਰ ਦਾ ਵੀ ਇੱਕ ਰੌਲਾ ਪਿਆ ਹੋਇਆ। ਹਾਈ ਕੋਰਟ ਚੋਂ ਸਿਕਿਉਰਿਟੀ ਵਧਾਉਣ ਦੀ ਉਹ ਜਿਹੜੀ ਚਾਰਾਜੋਈ ਸੀਗੀ ਖਾਰਜ ਹੋ ਗਈ। ਉਸ ਤੋਂ ਬਾਅਦ ਕਿਹਾ ਗਿਆ ਕਿ ਫਾਇਰਿੰਗ ਕੀਤੀ ਹੈ ਤੇ ਬਾਅਦ ਚ ਗੱਲ ਹੋਰ ਨਿਕਲੀ ਕਿ ਫਾਇਰ ਉਲਟਾ ਇਸਨੇ ਕੀਤੇ ਆ ਤੇ ਕੀਤੇ ਆ ਗੱਡੀ ਵਾਲੀ ਸਾਈਡ ਨੂੰ, ਜਦ ਕਿ ਗਨਮੈਨ ਕਹਿੰਦੇ ਕਿ ਅਸੀਂ ਨਾਲ ਸੀਗੇ, ਅਸੀਂ ਤਾਂ ਦੇਖਿਆ ਨਹੀਂ, ਫਾਇਰ ਇਹਨੇ ਕੀਤੇ ਨੇ। ਉਲਟਾ ਉਹਨਾਂ ਝੂਠ ਮਾਰਿਆ ਸੀਗਾ ਕਿ ਗਨਮੈਨ ਸਾਡੇ ਨਾਲ ਹੈ ਨਹੀਂ ਸੀਗੇ, ਜਦ ਕਿ ਉਹ CCTV 'ਚ ਨਿਕਲ ਆਇਆ ਕਿ ਉਹ ਇਕੱਠੇ ਹੀ ਜਾ ਰਹੇ ਨੇ ਉਸ ਵੇਲੇ। ਤਾਂ ਗੱਲ ਇਹ ਆ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਵੀ ਹੁੰਦੀਆਂ ਨੇ ਘਟਨਾ ਤੋਂ, ਉਹ ਕੋਈ ਐਸੀ ਗੜਬੜ ਤਾਂ ਨਹੀਂ ਹੋਈ, ਕਿਉਂਕਿ ਅੱਗੇ ਵੀ ਅਸੀਂ ਵੇਖਿਆ ਸੀਗਾ ਕਿ ਇੱਕ ਇਸੇ ਤਰ੍ਹਾਂ ਦੇ ਸੰਗਠਨ ਦਾ ਲੀਡਰ ਜਿਹੜਾ ਸੀਗਾ ਉਹ ਇਸ ਤਰ੍ਹਾਂ ਮਤਲਬ ਕਿ ਜਿਹੜਾ ਕੋਈ ਸੀਗਾ ਲੀਡਰ ਉਹ ਤੇ ਉਹ ਗਨਮੈਨ ਤੋਂ ਘਸੁੰਨਮੁਖੀ ਖਾ ਬੈਠਾ ਸੀਗਾ, ਕਿਉਂਕਿ ਉਹਦੀਆਂ ਹਰਕਤਾਂ ਜਿਹੜੀਆਂ ਸੀ ਖਾ ਪੀ ਕੇ ਉਹ ਗਾਲਾਂ ਗੂਲਾਂ ਕੱਢਦਾ ਸੀਗਾ। ਸੋ ਦੇਖਣਾ ਹੋਏਗਾ ਇਹਦੇ 'ਚ ਕੋਈ ਗੱਲ ਨਿਕਲਦੀ ਹੈ ਕਿ ਨਹੀਂ। ਪਰ ਵੈਸੇ ਜੇ ਤੁਸੀਂ ਕਿਸੇ ਦੀ ਹਿਫਾਜ਼ਤ 'ਚ ਲੱਗੇ ਹੋ ਤਾਂ ਤੁਸੀਂ ਗਨਮੈਨ ਜੇ ਹੈਗੇ ਹੋ ਤਾਂ ਤੁਸੀਂ ਇਸ ਤਰ੍ਹਾਂ ਗਨ ਨਹੀਂ ਤਾਣ ਸਕਦੇ। ਜੇ ਕੋਈ ਲੀਡਰ ਖਰਾਬੀ ਕਰ ਰਿਹਾ ਹੈ ਤਾਂ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਹੋ। ਬਾਕੀ ਹੁਣ ਦੂਸਰੇ ਗਨਮੈਨ ਹੋਣਗੇ ਜਿਹੜੇ ਮੌਕੇ ਤੇ ਗਵਾਹ ਹੋਣਗੇ ਕਿ ਉਦੋਂ ਉਸ ਵੇਲੇ ਵਾਪਰ ਕੀ ਰਿਹਾ ਸੀਗਾ, ਪਰ ਇਹ ਕਾਫੀ ਘਟਨਾ ਵੱਡੀ ਹੈ। ਦੇਖੋ ਇਹ ਦੋਸ਼ ਲੱਗੇ ਨੇ ਕਿ ਗਨਮੈਨ ਨੇ ਜੀ AK-47 ਤਾਣ ਦਿੱਤੀ ਸੀਗੀ, ਫਿਰ ਉਸ ਤੋਂ ਬਾਅਦ ਖਬਰਾਂ ਲੱਗਦੀਆਂ ਨੇ ਤੇ ਹੁਣ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਕਿ ਹਰੀਸ਼ ਸਿੰਗਲਾ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਹੋਈ ਹੈ। ਸਿੰਗਲਾ ਤੁਹਾਨੂੰ ਪਤਾ ਨਾ ਪਟਿਆਲਾ ਸਾਰਾ ਘਟਨਾਕ੍ਰਮ ਜੋ ਹੋਇਆ ਸੀਗਾ ਉਦੋਂ ਬਹੁਤ ਸੁਰਖੀਆਂ ਦੇ ਵਿੱਚ ਆਇਆ ਸੀਗਾ। ਤਾਂ ਖੈਰ ਇਹ ਸੂਚਨਾ ਜਿਹੜੀ ਹੈ ਹੁਣ ਦਿੱਤੀ ਗਈ ਪੁਲਿਸ ਨੂੰ ਤੇ ਉਸ ਤੋਂ ਬਾਅਦ 307 ਦਾ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ। ਪਰ ਮੇਰਾ ਮੰਨਣਾ ਇਹ ਹੈ ਕਿਉਂਕਿ ਦੇਖੋ ਗੱਲ ਕੀ ਹੈ ਕਿ ਕਈ ਵਾਰ CCTV 'ਚ ਜੋ ਨਜ਼ਰ ਆਉਂਦਾ ਉਹ ਦੁਨੀਆ ਦਾ ਅੰਤਲਾ ਸੱਚ ਨਹੀਂ ਹੁੰਦਾ। ਹੋ ਸਕਦਾ ਉਸ ਤੋਂ ਪਹਿਲਾਂ ਵੀ ਕੁਝ ਹੋਇਆ ਹੋਵੇ, ਪਰ ਗਨਮੈਨ ਵੰਨਿਓ ਗਨ ਤਾਨਣੀ ਉਹ ਕੋਈ ਠੀਕ ਨਹੀਂ ਹੈ। ਪਰ ਹੋ ਸਕਦਾ ਕਿ ਉਸ ਤੋਂ ਪਹਿਲਾਂ ਉਕਸਾਇਆ ਗਿਆ ਹੋਵੇ, ਕਿਉਂਕਿ ਆ ਤੁਸੀਂ ਦੇਖਿਆ ਹੋਣਾ ਸੂਰੀ ਦੇ ਬ੍ਰਦਰ ਦਾ ਵੀ ਇੱਕ ਰੌਲਾ ਪਿਆ ਹੋਇਆ। ਹਾਈ ਕੋਰਟ ਚੋਂ ਸਿਕਿਉਰਿਟੀ ਵਧਾਉਣ ਦੀ ਉਹ ਜਿਹੜੀ ਚਾਰਾਜੋਈ ਸੀਗੀ ਖਾਰਜ ਹੋ ਗਈ। ਉਸ ਤੋਂ ਬਾਅਦ ਕਿਹਾ ਗਿਆ ਕਿ ਫਾਇਰਿੰਗ ਕੀਤੀ ਹੈ ਤੇ ਬਾਅਦ ਚ ਗੱਲ ਹੋਰ ਨਿਕਲੀ ਕਿ ਫਾਇਰ ਉਲਟਾ ਇਸਨੇ ਕੀਤੇ ਆ ਤੇ ਕੀਤੇ ਆ ਗੱਡੀ ਵਾਲੀ ਸਾਈਡ ਨੂੰ, ਜਦ ਕਿ ਗਨਮੈਨ ਕਹਿੰਦੇ ਕਿ ਅਸੀਂ ਨਾਲ ਸੀਗੇ, ਅਸੀਂ ਤਾਂ ਦੇਖਿਆ ਨਹੀਂ, ਫਾਇਰ ਇਹਨੇ ਕੀਤੇ ਨੇ। ਉਲਟਾ ਉਹਨਾਂ ਝੂਠ ਮਾਰਿਆ ਸੀਗਾ ਕਿ ਗਨਮੈਨ ਸਾਡੇ ਨਾਲ ਹੈ ਨਹੀਂ ਸੀਗੇ, ਜਦ ਕਿ ਉਹ CCTV 'ਚ ਨਿਕਲ ਆਇਆ ਕਿ ਉਹ ਇਕੱਠੇ ਹੀ ਜਾ ਰਹੇ ਨੇ ਉਸ ਵੇਲੇ। ਤਾਂ ਗੱਲ ਇਹ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਵੀ ਹੁੰਦੀਆਂ ਨੇ ਘਟਨਾ ਤੋਂ, ਉਹ ਕੋਈ ਐਸੀ ਗੜਬੜ ਤਾਂ ਨਹੀਂ ਹੋਈ, ਕਿਉਂਕਿ ਅੱਗੇ ਵੀ ਅਸੀਂ ਵੇਖਿਆ ਸੀਗਾ ਕਿ ਇੱਕ ਇਸੇ ਤਰ੍ਹਾਂ ਦੇ ਸੰਗਠਨ ਦਾ ਲੀਡਰ ਜਿਹੜਾ ਸੀਗਾ ਉਹ ਇਸ ਤਰ੍ਹਾਂ ਮਤਲਬ ਕਿ ਜਿਹੜਾ ਕੋਈ ਸੀਗਾ ਲੀਡਰ ਉਹ ਤੇ ਉਹ ਗਨਮੈਨ ਤੋਂ ਘਸੁੰਨਮੁਖੀ ਖਾ ਬੈਠਾ ਸੀਗਾ, ਕਿਉਂਕਿ ਉਹਦੀਆਂ ਹਰਕਤਾਂ ਜਿਹੜੀਆਂ ਸੀ ਖਾ ਪੀ ਕੇ ਉਹ ਗਾਲਾਂ ਗੂਲਾਂ ਕੱਢਦਾ ਸੀਗਾ। ਸੋ ਦੇਖਣਾ ਹੋਏਗਾ ਇਹਦੇ 'ਚ ਕੋਈ ਗੱਲ ਨਿਕਲਦੀ ਹੈ ਕਿ ਨਹੀਂ। ਪਰ ਵੈਸੇ ਜੇ ਤੁਸੀਂ ਕਿਸੇ ਦੀ ਹਿਫਾਜ਼ਤ 'ਚ ਲੱਗੇ ਹੋ ਤਾਂ ਤੁਸੀਂ ਗਨਮੈਨ ਜੇ ਹੈਗੇ ਹੋ ਤਾਂ ਤੁਸੀਂ ਇਸ ਤਰ੍ਹਾਂ ਗਨ ਨਹੀਂ ਤਾਣ ਸਕਦੇ। ਜੇ ਕੋਈ ਲੀਡਰ ਖਰਾਬੀ ਕਰ ਰਿਹਾ ਹੈ ਤਾਂ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਹੋ। ਬਾਕੀ ਹੁਣ ਦੂਸਰੇ ਗਨਮੈਨ ਹੋਣਗੇ ਜਿਹੜੇ ਮੌਕੇ ਤੇ ਗਵਾਹ ਹੋਣਗੇ ਕਿ ਉਦੋਂ ਉਸ ਵੇਲੇ ਵਾਪਰ ਕੀ ਰਿਹਾ ਸੀਗਾ, ਪਰ ਇਹ ਕਾਫੀ ਘਟਨਾ ਵੱਡੀ ਹੈ।